ਬਿਸਮਿਲ੍ਲਾਹਿਰਰਹਿਮਾनिर्रहीम अस्सलाम वालेकुम। ਮੈਂ ਗੂਗਲ ਦੇ ਉੱਤੋਂ ਨਾ ਤਰੀਹੇ ਅਫਗਾਨਿਸਤਾਨ ਇੰਗਲਿਸ਼ 'ਚ ਲਿਖੀ ਸੀ, ਮੈਂ ਉਰਦੂ 'ਚ ਤਰਜਮਾ ਕਰਕੇ ਆਪਣੀ ਆਜ਼ਾਦ ਪੰਜਾਬੀ ਪੇਜ 'ਤੇ ਲਾਈਏ ਤਾਂ ਕਿ ਕੌਮ ਪੜ੍ਹ ਸਕੇ। ਕਿਉਂਕਿ ਹਕੂਮਤ ਪਾਕਿਸਤਾਨ ਦਾ ਇਰਾਦਾ ਇਹ ਵੇ ਕਿ ਸਾਰਾ ਕੁਝ ਇੰਗਲਿਸ਼ 'ਚ ਰੱਖਿਆ ਜਾਏ ਤਾਂ ਕਿ ਕੌਮ ਬੜਕਾਂ ਦੇ ਉੱਤੇ ਯਕੀਨ ਰੱਖੇ, ਇਲਮ ਔਰ ਤਹਿਕੀਕ 'ਤੇ ਯਕੀਨ ਨਾ ਰੱਖੇ। ਜੇ ਤਰਜਮਾ ਕਰ ਦਿੱਤਾ ਤਾਂ ਕੌਮ ਪੜ੍ਹ ਜਾਣੀ ਹੈ, ਅਤੇ ਕੌਮ ਪੜ੍ਹ ਗਈ ਤਾਂ ਕੌਮ ਗੁਲਾਮ ਨਹੀਂ ਰਹਿਣੀ। ਲਿਹਾਜ਼ਾ ਕੌਮ ਨੂੰ ਗੁਲਾਮ ਰੱਖਣ ਵਾਸਤੇ ਅੰਗਰੇਜ਼ੀ 'ਚ ਸਭ ਰੱਖਣਾ ਜ਼ਰੂਰੀ ਹੈ। ਸਾਰੀ ਕੌਮ ਝੂਠੇ ਦਾਅਵਿਆਂ 'ਤੇ ਯਕੀਨ ਰੱਖੇ। ਉਹ ਦਾਅਵੇ ਕਿੰਜਦੇ ਹੁੰਦੇ ਨੇ ਇੰਜ ਦੇ, ਉਹ ਬਚਗਾਨਾ ਗੱਲਾਂ ਕਹਿੰਦੀਆਂ ਹੁੰਦੀਆਂ ਨੇ। ਹੁਣ ਉਹ ਪੂਰੀ ਤਰੀਹ ਅਫਗਾਨਿਸਤਾਨ ਹੈ ਜਿਹਦੇ 'ਚ 2600 ਸਾਲ ਦੀ ਤਰੀਹ ਅਫਗਾਨਿਸਤਾਨ ਦੀ, ਜਿਹਦੇ 37 ਖਾਨਦਾਨਾਂ ਨੇ ਹਕੂਮਤ ਕੀਤੀ ਹੈ। 37 ਮੁਖਤਲਿਫ ਕਿਸਮ ਦੇ ਮੁਲਕੀ ਔਰ ਗੈਰ ਮੁਲਕੀ ਬਾਦਸ਼ਾਹਾਂ ਨੇ ਹਕੂਮਤ ਕੀਤੀ ਹੈ। ਠੀਕ ਹੈ, ਉਹਦੇ ਥੱਲੇ ਫਿਰ ਵੀ ਜਿਹੜੇ ਭਰਾ ਅਨਪੜ੍ਹ ਨੇ ਉਹ ਕੀ ਆਂਦੇ ਨੇ, ਅਫਗਾਨਿਸਤਾਨ ਬੜੇ ਬਹਾਦਰ ਹੈ ਅਫਗਾਨ। ਤੇ ਮਿਸਾਲ ਕੀ ਉਹਨੇ ਦਿੱਤੀ ਹੈ, ਜੰਗੇ ਹਮੇਸ਼ਾ ਜਿਗਰ मांगती हैं, ਹੌਸਲਾ मांगती हैं, वरना ਐਟਮ ਬੰਬ ਹੀ ਹੋ ਤਾਂ ਹਿਫਾਜ਼ਤ ਨਹੀਂ ਕਰ ਸਕਤਾ। ਤੁਸੀਂ ਇਸ ਜਹਾਲਤ 'ਤੇ ਬਸ ਸੁਭਾਨ ਅੱਲਾ ਕਹੋ, ਫਿਰ ਮੈਂ ਤੁਹਾਨੂੰ ਦੱਸਣਾ। ਅਸੀਂ ਮੁਸਲਮਾਨ ਹਾਂ, ਦੁਨੀਆ ਦੇ ਵਿੱਚ ਸਭ ਤੋਂ ਵੱਡਾ ਜਿਗਰਾ ਅਸੀਂ ਕਿਹਦਾ ਮੰਨਦੇ ਹਾਂ? ਅਸੀਂ ਮੰਨਦੇ ਹਾਂ ਦੁਨੀਆ 'ਚ ਸਭ ਤੋਂ ਵੱਡਾ ਜਿਗਰਾ, ਸਭ ਤੋਂ ਜ਼ਿਆਦਾ ਹੌਸਲਾ ਸਹਾਬਾ ਦਾ। ਸਹਾਬਾ ਦੀ ਜਿਹੜੀ ਜਮਾਤ ਹੈ, ਪੂਰੀ ਦੁਨੀਆ ਦੇ ਦੋ ਅਰਬ ਮੁਸਲਮਾਨ ਇੱਕ ਪਾਸੇ, ਤੇ ਸਾਡਾ ਕੀਦਾ ਇੱਕ ਸਹਾਬੀ ਦਾ ਇੱਕ ਛੋਟਾ ਜਿਹਾ ਅਮਲ ਉਹਦੇ ਤੋਂ ਭਾਰਾ ਹੈ। ਕੋਈ ਜਿੱਡਾ ਵੀ ਨੇਕ ਹੋ ਜੇ ਸਹਾਬਾ ਤੋਂ ਅਮਾਲ 'ਚ ਅਗਾਂਹ ਨਹੀਂ ਜਾ ਸਕਦਾ। ਇੱਕ ਸਹਾਬਾ ਦਾ ਖਜੂਰਾਂ ਵੰਡ ਦੇਣਾ, ਖਜੂਰਾਂ ਦਾ ਸਦਕਾ ਕਰ ਦੇਣਾ ਸਾਡੀ ਸਾਰੀ ਜ਼ਿੰਦਗੀ ਤੋਂ ਭਾਰੀ ਹੈ। ਇਹ ਤੇ ਵੇ ਓਵਰਆਲ ਸਹਾਬਾ ਦਾ ਦਰਜਾ, ਤੇ ਇਹ ਹੀ ਉਹਨਾਂ ਦੀ ਬਹਾਦਰੀ ਦਾ ਹਿਸਾਬ ਹੈ। ਲੇਕਿਨ ਜੰਗੇ ਉਹਦ ਦੇ ਵਿੱਚ ਉਹੀ ਸਹਾਬਾ, ਮੈਂ ਇਹਨੇ ਕਿਹਾ ਜੰਗਾਂ ਜਿਗਰਾ ਤੇ ਹੌਸਲਾ ਮੰਗਦੀਆਂ ਨੇ। ਮੈਂ ਕਿਹਾ ਮੇਰਾ ਵੀਰ ਇਹ ਨਹੀਂ ਹੁੰਦਾ, ਜੰਗਾਂ ਹਿਕਮਤ ਅਮਲੀ ਔਰ ਅਕਲ ਮੰਗਦੀਆਂ ਨੇ। ਹੁਣ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਸੀ ਸਹਾਬਾ ਨੂੰ, ਅਬਦੁੱਲਾ ਬਿਨ ਜ਼ੁਬੈਰ ਦੀ ਕਿਆਦਤ 'ਚ 50 ਸਹਾਬਾ ਨੂੰ ਇੱਕ ਦर्रे ਤੇ ਖਿਲਾਰ ਦਿੱਤਾ ਸੀ। ਆਪ ਨੇ ਫਰਮਾਇਆ ਕਿ ਜੇ ਜੰਗ 'ਚ ਅਸੀਂ ਹਾਰ ਵੀ ਜਾਈਏ, ਤੂੰ ਵੇਖੇਂ ਕਿ ਦਰਿੰਦੇ ਆ ਕੇ ਪਰਿੰਦੇ ਆ ਕੇ ਸਾਡਾ ਗੋਸ਼ਤ ਨੋਚ ਕੇ ਖਾ ਰਹੇ ਨੇ, ਤੁਸਾਂ ਇਹ ਦर्रा ਨਹੀਂ ਛੱਡਣਾ। ਇਹ ਹੁੰਦੀ ਹੈ ਜੰਗੀ ਹਿਕਮਤ ਅਮਲੀ, ਇਹ ਹੁੰਦੀ ਹੈ ਅਕਲ ਦਾ ਇਸਤੇਮਾਲ। ਹੁਣ ਉਹ ਸਹਾਬਾ ਕਰਾਮ ਨੇ ਜਦੋਂ ਵੇਖਿਆ ਕਿ ਕੁਰੈਸ਼ ਦਾ ਲਸ਼ਕਰ ਸ਼ਿਕਸਤ ਖਾ ਕੇ ਦੌੜ ਲਾ ਰਿਹਾ, ਉਹਨਾਂ ਕਿਹਾ ਜੀ ਅਸੀਂ ਜਿੱਤ ਗਏ ਹਾਂ, ਚਲੋ ਮਾਲੇ ਗਨੀਮਤ ਇਕੱਠਾ ਕਰੀਏ। ਹੁਣ ਉਹ 50 ਸਹਾਬਾ ਕਰਾਮ ਸਨ ਉੱਥੇ, ਵਿੱਚੋਂ 40 ਥੱਲੇ ਆ ਗਏ ਤੇ 10 ਖਲੋਤੇ ਰਹੇ। 10 ਨੇ ਕਿਹਾ ਕਿ ਨਹੀਂ, ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਜਦੋਂ ਕਿਹਾ ਸੀ ਖਲੋਣਾ ਤੇ ਤੁਸੀਂ ਖਲੋਵੋ। ਲੇਕਿਨ ਉਹ 10 ਸਹਾਬਾ ਕਰਾਮ ਤੀਰਅੰਦਾਜ਼ ਸਹਾਬਾ ਸਨ। ਉਹ ਖਾਲਿਦ ਬਿਨ ਵਲੀਦ ਘੋੜਸਵਾਰਾਂ ਦਾ ਲਸ਼ਕਰ ਲੈ ਕੇ ਚੜ੍ਹੇ ਨੇ, ਉਹਨਾਂ ਨੇ ਉਹ 10 ਸਹਾਬਾ ਨੂੰ ਸ਼ਹੀਦ ਕੀਤਾ। ਪਿੱਛੋਂ ਦੀ ਹਮਲਾ ਕਰ ਦਿੱਤਾ, ਉਹਦੇ ਵਿੱਚ ਹਜ਼ਰਤ ਹਮਜ਼ਾ ਸ਼ਹੀਦ ਹੋ ਗਏ, ਹਜ਼ਰਤ ਮੁਸਅਬ ਬਿਨ ਉਮੈਰ ਸ਼ਹੀਦ ਹੋ ਗਏ। ਜਦੋਂ ਹਜ਼ਰਤ ਮੁਸਅਬ ਬਿਨ ਉਮੈਰ ਸ਼ਹੀਦ ਹੋਏ ਨਾ, ਉਹਨਾਂ ਦੀ ਜਿਹੜੀ ਸ਼ਕਲ ਸੀ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨਾਲ ਮਿਲਦੀ ਸੀ। ਤੇ ਉਹਨਾਂ ਨੇ ਕੁਰੈਸ਼ ਨੇ ਨਾਰਾ ਲਾਤਾ ਜੀ ਅਸੀਂ ਨਊਜ਼ ਬਿਲਾ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੂੰ, ਮੁਹੰਮਦ ਨੂੰ ਸ਼ਹੀਦ ਕਰ ਦਿੱਤਾ। ਹੁਣ ਜਦੋਂ ਮੁਹੰਮਦ ਨੂੰ ਸ਼ਹੀਦ ਕੀਤਾ ਨਾ, ਤੇ ਵੱਡੇ ਵੱਡੇ ਸਹਾਬਾ ਦਾ ਹੌਸਲਾ ਟੁੱਟ ਗਿਆ। ਹਜ਼ਰਤ ਉਮਰ ਇਹ ਗੱਲ ਆਪ ਬਿਆਨ ਕਰਦੇ ਨੇ ਕਿ ਅਸੀਂ ਮਦੀਨੇ ਵੱਲ ਨੂੰ ਦੌੜ ਲਾ ਛੜੀ। ਔਰ ਜਿਹੜੇ ਸਾਡੇ ਮਰਾਸੀ ਜ਼ਾਕਰ, ਉਹ ਹਜ਼ਰਤ ਉਮਰ ਨੂੰ ਨਹੀਂ ਮੰਨਦੇ, ਲੇਕਿਨ ਹਜ਼ਰਤ ਉਮਰ ਦੀ ਰਵਾਇਤ ਨੂੰ ਆਪ ਮੰਨਦੇ ਨੇ। ਹਜ਼ਰਤ ਉਮਰ ਆਪਣੇ ਮੂੰਹੋਂ ਕਹਿ ਰਹੇ ਨੇ, ਤੇ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਹਜ਼ਰਤ ਉਮਰ ਕੋਈ ਨਊਜ਼ ਬਿਲਾ ਬੁਜ਼ਦਲ ਸਨ ਜਾਂ ਜਿਗਰਾ ਨਹੀਂ ਸੀ ਜਾਂ ਹੌਸਲਾ ਨਹੀਂ ਸੀ। ਲੇਕਿਨ ਜਦੋਂ ਲਸ਼ਕਰ ਦਾ ਅਮੀਰ ਦੀ ਅਫਵਾਹ ਫੈਲ ਜੇ, ਬਦਨਜ਼ਮੀ ਪੈਦਾ ਹੋ ਗਈ ਲਸ਼ਕਰ 'ਚ, ਹਵਾਸ ਬਾਹਤਾ ਹੋ ਗਿਆ, ਫਿਰ ਉਹ ਕਿਸੇ ਨੇ ਨਾਰਾ ਲਾਇਆ ਕਿ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਤੇ ਉੱਥੇ ਮੌਜੂਦ ਨੇ। ਫਿਰ ਸਾਰੇ ਸਹਾਬਾ ਕਰਾਮ ਦੁਬਾਰਾ ਇਕੱਠੇ ਹੋ ਗਏ, ਫਿਰ ਆ ਕੇ ਉਹਨਾਂ ਨੇ ਲੜਨਾ ਸ਼ੁਰੂ ਕੀਤਾ ਤੇ ਜੰਗ ਦਾ ਪਾਸਾ ਪਲਟ ਗਿਆ। ਤੇ ਇੱਥੇ ਹੌਸਲੇ ਔਰ ਜਿਗਰ ਦੀ ਗੱਲ ਨਹੀਂ ਸੀ, ਗੱਲ ਸੀ ਹਿਕਮਤ ਅਮਲੀ ਔਰ ਅਕਲ ਦੀ। ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਜਿਹੜਾ ਹੁਕਮ ਦਿੱਤਾ ਸੀ, ਉਹਨੂੰ ਸਮਝਣ 'ਚ ਸਹਾਬਾ ਨੂੰ ਗਲਤੀ ਲੱਗੀ ਤੇ ਉਹਦੀ ਵਜ੍ਹਾ ਤੋਂ 70 ਸਹਾਬਾ ਸ਼ਹੀਦ ਹੋਏ। ਦੂਜਾ ਮੌਕਾ ਆਇਆ ਫਤਹ ਮੱਕਾ ਤੋਂ ਬਾਅਦ। ਫਤਹ ਮੱਕਾ ਆਸਾਨੀ ਨਾਲ ਫਤਹ ਹੋ ਗਿਆ। ਹੁਣ ਫਤਹ ਮੱਕਾ ਹੋ ਗਿਆ ਤੇ ਬਹੁਤ ਜ਼ਿਆਦਾ ਹੌਸਲਾ ਵੱਧ ਗਿਆ। 2000 ਬੰਦੇ ਮੁਸਲਮਾਨ ਹੋਏ ਫਤਹ ਮੱਕਾ ਦੇ, ਜਿਹੜੇ ਉਹ 12000 ਦਾ ਲਸ਼ਕਰ ਲੈ ਕੇ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਟੁਰ ਗਏ ਜੰਗੇ ਹਨੈਨ 'ਚ। ਜੰਗੇ ਹਨੈਨ ਦੇ ਵਿੱਚ ਹੁਣ ਤਾਇਫ ਦੀ ਵਾਦੀ ਦੇ ਵਿੱਚ ਦੋਵਾਂ ਪਾਸੇ ਪਹਾੜ ਸਨ, ਉਹਨਾਂ ਨੇ ਦੋਵਾਂ ਪਾਸੇ ਤੀਰ ਅੰਦਾਜ਼ ਬਿਠਾਏ ਸਨ। ਉੱਤੇ ਉਹ ਕਹਿ ਰਹੇ ਹਨ ਕਿ ਅਸੀਂ ਤੇ 300 400 ਸਾਂ ਜਦੋਂ ਅਸੀਂ ਉਦੋਂ ਸ਼ਿਕਸਤਾਂ ਦਿੰਦੇ ਰਹੇ ਹਾਂ ਵੱਡੇ ਲਸ਼ਕਰਾਂ ਨੂੰ। ਅੱਜ ਤੇ ਅਸੀਂ 12000 ਹਾਂ ਤੇ ਇਹ 4000 ਨੇ, ਅਸੀਂ ਤੇ ਇਹਨਾਂ ਨੂੰ ਜਿਹੜਾ ਨਾ ਕੁਚਲ ਕੇ ਰੱਖ ਦੇਣਾ। ਹੁਣ ਉਹ 4000 ਦਾ ਜਿਹੜਾ ਲਸ਼ਕਰ ਸੀ ਨਾ, ਉਹ ਪਹਾੜਾਂ 'ਤੇ ਬੈਠਾ ਸੀ। ਜਦੋਂ ਇਹ 12000 ਦਾ ਮੁਸਲਮਾਨਾਂ ਦਾ ਲਸ਼ਕਰ ਵਿਚਕਾਰ ਆ ਗਿਆ ਨਾ ਵਾਦੀ ਦੇ, ਤੇ ਦੋਵਾਂ ਪਾਸਿਓਂ ਤੀਰਾਂ ਦੀ ਬਾਰਿਸ਼ ਹੋਈ ਹੈ ਤੇ ਫੇਰ ਭਗਦੜ ਮਚ ਗਈ। ਹੁਣ ਫੇਰ ਭਗਦੜ ਮੱਚੀ ਹੈ ਕਿਉਂ? ਉੱਥੇ ਹਿੰਮਤ ਹੌਸਲੇ ਦੀ ਗੱਲ ਹੀ ਨਹੀਂ ਸੀ, ਉਹ ਤਾਂ ਬੜੇ ਹੌਸਲੇ ਵਾਲੇ ਹਨ ਕਿ ਅਸੀਂ ਅੱਜ ਤੈਸ ਨੈਸ ਕਰ ਦਿਆਂਗੇ। ਉਹ ਫਿਰ ਕੀ ਹੋਇਆ, ਹਿਕਮਤ ਅਮਲੀ ਗਲਤ ਹੋ ਗਈ।
ਹੁਣ ਵਿੱਚ ਆ ਗਏ ਜਦੋਂ ਤੀਰਾਂ ਦੀ ਬਾਰਿਸ਼ ਹੋਣੀ ਹੈ ਤੇ ਕੋਈ ਕਿੱਡਾ ਵੀ ਹੌਸਲੇ ਵਾਲਾ ਹੋਏ ਉਹਨੇ ਦੌੜਨਾ ਹੀ ਹੈ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਇਕੱਲੇ ਉੱਥੇ ਖਲੋਤੇ ਨੇ, ਨਾਲ ਹਜ਼ਰਤ ਅब्बास ਹੋਰੀ ਨੇ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਅਗਾਂਹ ਵੱਧ ਰਹੇ ਨੇ ਤੀਰਾਂ ਦੀ ਬਾਰਿਸ਼ 'ਚ। ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਮੈਂ ਅਬਦੁਲ ਮੁਤਲਿਬ ਦਾ ਬੇਟਾ ਹਾਂ ਔਰ ਮੈਂ ਝੂਠਾ ਨਬੀ ਨਹੀਂ, ਮੈਂ ਨਹੀਂ ਮੈਦਾਨ 'ਚੋਂ ਨੱਸਣਾ। ਹਜ਼ਰਤ ਅब्बास ਨੇ ਫਿਰ ਨਾਰੇ, ਉਹਨਾਂ ਦੀ ਆਵਾਜ਼ ਉੱਚੀ ਸੀ, ਉਹਨਾਂ ਕਿਹਾ ਓਏ ਉਹ ਕੁਰੈਸ਼, ਓਏ ਉਹ ਮੁਹਾਜਰੋ, ਓਏ ਉਹ ਜਾਨਾਂ ਕੁਰਬਾਨ ਕਰਨ ਦੇ ਦਾਅਵੇ ਕਰਨ ਵਾਲਿਓ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਖਲੋਤੇ ਨੇ ਤੇ ਤੁਸੀਂ ਕਿੱਧਰ ਜਾ ਰਹੇ ਹੋ। ਫਿਰ ਉਹ ਵਾਪਸ ਆਏ, ਦੁਬਾਰਾ ਉਹਨਾਂ ਨੇ ਤਨਜ਼ੀਮ ਆਪਣੀ ਕੀਤੀ ਤੇ ਉਹਨਾਂ ਨੂੰ ਹਨੈਨ ਵਾਲਿਆਂ ਨੂੰ, ਉਹਨਾਂ ਨੂੰ ਤਾਇਫ ਵਾਲਿਆਂ ਨੂੰ ਸ਼ਿਕਸਤ ਦਿੱਤੀ। ਤੇ ਇੱਥੇ ਵੀ ਕੀ ਹੈ, ਜਿਗਰਾ, ਹਿੰਮਤ, ਬਹਾਦਰੀ, ਇਹ ਚੀਜ਼ਾਂ ਸਾਨਵੀ ਨੇ, ਅਵਲ ਨਹੀਂ ਹੈ। ਅਵਲ ਚੀਜ਼ ਹੁੰਦੀ ਹੈ ਹਿਕਮਤ ਅਮਲੀ, ਅੱਛਾ ਅਸਲਾ, ਸਟ੍ਰੈਟਜੀ ਚੰਗੀ। ਇਹ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿੰਦਗੀ ਤੋਂ ਸਾਨੂੰ ਸਬਕ ਮਿਲਦਾ ਹੈ ਕਿ ਸਹਾਬਾ ਜਿੱਡੇ ਵੱਡੇ ਦਲੇਰ ਬੰਦੇ ਵੀ ਜਿਹੜੇ ਨੇ ਮੈਦਾਨ 'ਚ ਉਹਨਾਂ ਦੇ ਪਾਉਂ ਉਖੜ ਜਾਂਦੇ ਸਨ। ਹੁਣ ਖਾਲਿਦ ਬਿਨ ਵਲੀਦ ਜਿਹੜੇ ਸਨ ਜਾਂ ਹਜ਼ਰਤ ਅਲੀ ਹੋਰਾਂ ਕੋਲ ਸਟ੍ਰੈਟਜੀ ਚੰਗੀ ਸੀ। ਖਾਲਿਦ ਬਿਨ ਵਲੀਦ ਨੂੰ ਜਰਨਲ ਇਸ ਵਜ੍ਹਾ ਤੋਂ ਨਹੀਂ ਸਭ ਤੋਂ ਵੱਡਾ ਕਿਹਾ ਜਾਂਦਾ ਕਿ ਉਹ ਜ਼ਾਤੀ ਤੌਰ 'ਤੇ ਬਹਾਦਰੀ ਮੌਜੂਦ ਸੀ ਉਹਨਾਂ 'ਚ, ਲੇਕਿਨ ਉਹਨਾਂ ਨੂੰ ਅਗਲੇ ਦੁਸ਼ਮਣ ਦੀ ਜੰਗੀ ਚਾਲ ਦਾ ਵੀ ਪਤਾ ਹੁੰਦਾ ਸੀ। ਉਸ ਜੰਗੀ ਚਾਲ ਤੋਂ ਕਿਵੇਂ ਬਚਣਾ ਹੈ, ਉਹ ਦੁਸ਼ਮਣ ਨੂੰ ਕਿਵੇਂ ਸ਼ਿਕਸਤ ਦੇਣੀ ਹੈ, ਇਹ ਸਾਰੀ ਹਿਕਮਤ ਅਮਲੀ ਹੁੰਦੀ ਸੀ। ਤੇ ਜਿਹੜੇ ਸਾਡੇ ਅਫਗਾਨੀ ਨੇ ਨਾ, ਇਹ ਲਾਉਂਦੇ ਨੇ ਝੂਠੇ ਨਾਰੇ ਕਿ ਹਮ ਨੇ ਇਹ ਕੀਆ ਉਹ ਕੀ। ਨਾ ਇਹਨਾਂ ਨੂੰ ਤਾਰੀਖ ਦਾ ਪਤਾ ਹੈ, ਨਾ ਇਹਨਾਂ ਨੂੰ ਆਪਣੇ ਹਾਲ ਦਾ ਪਤਾ, ਤੇ ਨਾ ਇਹਨਾਂ ਨੂੰ ਆਪਣੇ ਮੁਸਤਕਬਿਲ ਦਾ ਪਤਾ ਹੈ। ਤੋ ਐਟਮ ਬੰਬ ਵੀ ਹੋ ਤਾਂ ਹਿਫਾਜ਼ਤ ਨਹੀਂ ਕਰ ਸਕਦਾ, ਅੱਲਾ ਹਿਫਾਜ਼ਤ ਕਰਨ ਵਾਲਾ, ਤੇ ਐਟਮ ਬੰਬ ਦੇ ਨਾਲ ਵੀ ਹਿਫਾਜ਼ਤ ਹੁੰਦੀ ਹੈ। ਐਟਮ ਬੰਬ ਜ਼ਰੀਆ ਹੈ ਔਰ ਪਾਕਿਸਤਾਨ ਤਾਂ ਹੀ ਬਚੇ ਹੈ ਕਿ ਸਾਡੇ ਕੋਲ ਐਟਮ ਬੰਬ ਹੈ ਔਰ ਇੱਕ ਮਜ਼ਬੂਤ ਫੌਜ ਹੈ। ਉਹ ਫੌਜ ਸਾਡੇ ਨਾਲ ਕੀ ਕਰ ਰਹੀ ਹੈ, ਮਾਸ਼ਰੇ ਦੇ ਨਾਲ ਉਹਦਾ ਕੀ ਤਲਕ ਹੈ, ਉਹ ਇੱਕ ਵੱਖਰੀ ਬਹਿਸ ਹੈ। ਲੇਕਿਨ ਉਹ ਫੌਜ ਇੱਕ ਮਜ਼ਬੂਤ ਹੈ ਔਰ ਉਹਨੂੰ ਮਜ਼ਬੂਤ ਹੀ ਹੋਣਾ ਚਾਹੀਦਾ। ਤੇ ਜਿਹੜੇ ਤੁਸੀਂ ਬਹਿ ਕੇ ਇੱਥੇ ਨਾਅਰੇ ਲਾਉਂਦੇ ਰਹਿੰਦੇ ਹੋ ਨਾ, ਬਲੋਚ, ਪਸ਼ਤੂਨ ਤੇ ਪੰਜਾਬੀ ਵਿੱਚ ਤੁਹਾਡੇ ਹਾਰ ਦੇ ਰਲੇ ਨੇ, ਜਿਹੜੇ ਆਉਂਦੇ ਨੇ ਜਿਗਰਾ ਮੰਗਤੀ ਹੈ, ਹੌਸਲਾ ਮੰਗਤੀ ਹੈ, ਉਹਨਾਂ ਨੇ ਇਹ ਕਰ ਦਿਆ ਉਹ ਕਰ ਦਿਆ, ਉਹ ਸਾਰਾ ਕੁਝ ਪਾਕਿਸਤਾਨ ਆਰਮੀ ਕਰ ਰਹੀ ਹੈ। ਪਾਕਿਸਤਾਨ ਆਰਮੀ ਗਈ ਗੁਜ਼ਰੀ ਆਰਮੀ ਹੋਏ ਨਾ, ਫਿਰ ਵੀ ਦੁਨੀਆ ਨੂੰ ਉਹਨਾਂ ਨੱਥ ਪਾਈ ਹੈ। ਪਾਕਿਸਤਾਨ ਸਿਰਫ ਮਾਸ਼ੀ ਤੌਰ 'ਤੇ ਕਮਜ਼ੋਰ ਹੈ। ਅਸੀਂ ਪਾਕਿਸਤਾਨ ਨੂੰ ਮਾਸ਼ੀ ਤੌਰ 'ਤੇ ਮਜ਼ਬੂਤ ਕਰਨਾ ਹੈ, ਤੇ ਇਹੀ ਐਟਮ ਬੰਬ, ਇਹੀ ਫੌਜ ਸਾਡੀ ਹਿਫਾਜ਼ਤ ਦਾ ਅੱਲਾ ਨੇ ਜ਼ਰੀਆ ਬਣਾਇਆ ਹੈ। ਅਸਲ ਤੇ ਤਾਕਤ ਅੱਲਾ ਦੀ ਹੈ। ਤੇ ਜਿਹੜੀਆਂ ਬਚਗਾਨਾ ਤੁਸੀਂ ਨਾਅਰੇ ਮਾਰਦੇ ਹੋ ਨਾ, ਹਮ ਗੁਲਾਮ ਨਹੀਂ ਰਹੇ, ਹਮ ਬਹਾਦਰ ਨਹੀਂ ਰਹੇ, ਉਹ ਬਹਾਦਰ ਹੈ, ਉਹੀ ਬਹਾਦਰਾਂ ਨੂੰ ਆ ਜਿਹੜੇ ਬੜੇ ਬਹਾਦਰ ਨੇ ਨਾ ਛਿੱਤਰ ਪੈ ਰਹੇ ਨੇ, ਹੁਣ ਇੰਡੀਆ ਕੋਲ ਮੰਗਣ ਜਾ ਰਹੇ ਨੇ ਮਦਦ। ਤੇ ਕੋਈ ਨਾ, ਅਕਲ ਸਿੱਖ ਲਓ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿੰਦਗੀ ਪੜ੍ਹ ਲਓ, ਉੱਥੋਂ ਸਬਕ ਸਿੱਖ ਲਓ।